ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਅੱਜ ਦੇ ਅਪਡੇਟ ਪਾਕਿਸਤਾਨ 'ਚ, ਜਦੋਂ ਅਮਰੀਕਾ 'ਚ 3 ਮਾਰਚ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 4 ਮਾਰਚ ਸਾਲ 2026 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਬੜਾ ਨਿੱਘਾ ਜਿਹਾ ਸਵਾਗਤ ਹੈ ਜੀ ਤੁਹਾਡਾ। ਔਰ ਇਹ ਖਬਰਾਂ ਜਿਹੜੀਆਂ ਪਾਕਿਸਤਾਨ ਦੇ ਨਾਲ ਜੁੜੀਆਂ ਇਹ ਹਫਤੇ 5 ਦਿਨ ਮੰਡੇ ਟੂ ਫਰਾਈਡੇ ਅਸੀਂ ਤੁਹਾਡੇ ਲਈ ਪੇਸ਼ ਕਰਨੇ ਆ। ਤੇ ਜੇ ਇਹਨਾਂ ਖਬਰਾਂ ਨੂੰ ਤੁਸੀਂ ਸਮਝਦੇ ਜੇ ਕਿ ਸਪਾਂਸਰ ਕਰਨਾ ਚਾਹੀਦਾ ਹੈ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਮਸੂਦ ਬਾਦ ਨੇ ਖਬਰਾਂ ਲੈ ਜੀ। ਪਾਕਿਸਤਾਨ ਅਫਗਾਨਿਸਤਾਨ ਲੜਾਈ 'ਚ ਪਾਕਿਸਤਾਨੀ ਪ੍ਰੈਜ਼ੀਡੈਂਟ ਆਸਫ ਅਲੀ ਜ਼ਰਦਾਰੀ ਦਾ ਬਿਆਨ ਸਾਹਮਣੇ ਆਇਆ ਹੈ ਤੇ ਦੂਜੇ ਪਾਸੇ ਲੜਾਈ 'ਚ ਫੇਰ ਇੱਕ ਦੂਜੇ ਤੇ ਹਮਲਿਆਂ ਦੇ ਦਾਅਵੇ ਕੀਤੇ ਜਾ ਰਹੇ ਨੇ। ਜੀ। ਪਾਕਿਸਤਾਨੀ ਪ੍ਰੈਜ਼ੀਡੈਂਟ ਆਸਫ ਅਲੀ ਜ਼ਰਦਾਰੀ ਹੋਣੇ ਨੇ ਜਿਹੜੇ ਉਹਨਾਂ ਦੇ ਪਾਰਲੀਮੈਂਟ ਦਾ ਸਾਂਝਾ ਜਿਹੜਾ ਇਕੱਠ ਸੀਗਾ ਉਹਦੇ ਵਿੱਚ ਇਹ ਗੱਲ ਦੋ ਟੋਕ ਕਹਿ ਦਿੱਤੀ ਸੀਗੀ, ਉਹਨੇ ਉਹਨਾਂ ਤਰ੍ਹਾਂ ਹੈ ਆ। ਗੱਲ ਇਹ ਹੈ, ਉਹਨਾਂ ਨੇ ਆਖਿਆ ਕਿ ਜਦੋਂ ਕੋਈ ਮੁਲਕ ਕਿਸੇ ਵੀ ਮੁਲਕ ਦੇ ਉੱਤੇ ਹਮਲਾ ਕਰਦਾ ਹੈ ਤੇ ਅਗਲੇ ਮੁਲਕ ਨੂੰ ਆਪਣੀ ਡਿਫੈਂਸਿਵ ਪੋਜੀਸ਼ਨ ਜਾਂ ਦਿਫਾ ਜਾਂ ਆਪਣਾ ਜਵਾਬ ਦੇਣ ਦਾ ਹੱਕ ਹੈ। ਪਾਕਿਸਤਾਨ ਇਸ ਵੇਲੇ ਅਫਗਾਨਿਸਤਾਨ ਦੇ ਉੱਤੇ ਬਕੌਲ ਉਹਨਾਂ ਦੇ ਕਿ ਜਿਹੜੇ ਹਮਲੇ ਕਰਨ ਡਿਆ ਆ ਉਹ ਆਪਣੇ ਇਸ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦਾ ਜਿਹੜਾ ਚਾਰਟਰ ਆ ਉਹਦੇ ਮੁਤਾਬਕ ਕਰਨ ਡਿਆ। ਅਸੀਂ ਨਾ ਤਾਂ ਕੋਈ ਕਾਨੂੰਨ ਤੋੜਨ ਰਹੇ ਆ ਨਾ ਕੋਈ ਗੈਰ ਕਾਨੂੰਨੀ ਕੰਮ ਕਰਨ ਰਹੇ ਆ। ਅਫਗਾਨਿਸਤਾਨ ਵਾਲੇ ਪਾਸਿਓਂ ਅੱਤਗਰਦ ਲੜਾਕੂ ਪਾਕਿਸਤਾਨ ਵਾਲੇ ਪਾਸੇ ਆਉਂਦੇ ਨੇ, ਵੜਦੇ ਨੇ, ਆਮ ਲੋਕਾਂ ਨੂੰ ਮਾਰਦੇ ਨੇ, ਫੋਰਸਿਸ ਦੇ ਉੱਤੇ ਹਮਲੇ ਕਰਦੇ ਨੇ। ਔਰ ਹੁਣ ਪਾਕਿਸਤਾਨ ਇਹਨਾਂ ਹਮਲਿਆਂ ਦਾ ਜਵਾਬ ਦੇਣ ਡਿਆ ਜਿਹੜਾ ਕਿ ਯੂਐਨਓ ਦੇ ਰੈਜ਼ੋਲੂਸ਼ਨ ਜਾਂ ਯੂਐਨਓ ਦੇ ਚਾਰਟ ਦੇ ਬਿਲਕੁਲ ਮੁਤਾਬਿਕ ਹੈ। ਇਹ ਪਾਕਿਸਤਾਨੀ ਪ੍ਰੈਜ਼ੀਡੈਂਟ ਆਸਫ ਅਲੀ ਜ਼ਰਦਾਰੀ ਹੋਣਾ ਦਾ ਆਖਣਾ ਹੈ। ਔਰ ਉਹਨਾਂ ਨੇ ਆਖਿਆ ਕਿ ਤਾਲਿਬਾਨ ਨੇ ਜਿਹੜੇ ਅਮਰੀਕਾ ਦੇ ਨਿਕਲਣ ਤੋਂ ਬਾਅਦ ਇੱਕ ਵਾਰ ਫਿਰ ਤਕੜੇ ਹੋਣ ਡੇ ਨੇ। ਉਹਨਾਂ ਨੇ ਕੁਝ ਵਾਅਦੇ ਕੀਤੇ ਸੀਗੇ, ਆਲਮੀ ਤਾਕਤਾਂ ਨੂੰ ਚਾਹੀਦਾ ਹੈ ਕਿ ਉਹਨਾਂ ਵਾਅਦਿਆਂ ਦੀ ਪਾਸਦਾਰੀ ਜਿਹੜੀ ਉਹ ਉਹਨਾਂ ਤੋਂ ਲਵੇ। ਰਹੀ ਗੱਲ ਕਿ ਦੋਵੇਂ ਮੁਲਕ ਨੇ ਜਿਹੜੇ ਉਹ ਇੱਕ ਦੂਜੇ ਦੇ ਉੱਤੇ ਤਾਬੜਤੋੜ ਹਮਲੇ, ਇੱਕ ਦੂਜੇ ਨੂੰ ਨੁਕਸਾਨ ਪੜਾਉਣ ਦੀਆਂ ਗੱਲਾਂ ਜਿਹੜੀਆਂ ਕਰਨ ਡੇ, ਬਿਲਕੁਲ ਜੀ। ਤਾਲਿਬਾਨਾਂ ਦਾ ਇਹ ਆਖਣਾ ਹੈ ਕਿ ਪਾਕਿਸਤਾਨ ਨੇ ਬਗਰਾਮ 에ਅਰਪੋਰਟ ਜਿਹੜਾ ਕਿ ਅਫਗਾਨਿਸਤਾਨ ਦੇ ਅੰਦਰ ਅਮਰੀਕਾ ਦਾ ਇੱਕ ਵੱਡਾ ਕਹਿ ਲਵੋਗੇ ਹੈਡਕੁਆਟਰ ਸੀਗਾ ਜਾਂ ਹੈਡਕੁਆਟਰ ਦੀ ਹੈਸੀਅਤ ਉਹਨੂੰ ਹੈ ਸੀ, ਉਹਦੇ ਉੱਤੇ ਹਮਲੇ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਕਿ ਅਸੀਂ ਨਾਕਾਮ ਬਣਾ ਦਿੱਤਾ ਹੈ। ਅਸੀਂ ਜੀ ਪਾਕਿਸਤਾਨ ਨੂੰ ਉਹਨਾਂ ਦੇ 에ਅਰ ਫੋਰਸ ਆ ਜਿਹੜੀ ਉਹਨੂੰ ਵਾਪਸ ਨੱਸਣ ਤੇ ਮਜਬੂਰ ਕਰ ਦਿੱਤਾ ਹੈ। ਅਫਗਾਨਿਸਤਾਨ ਦਾ ਬਿਆਨ। ਅੱਛਾ, ਪਹਿਲਾਂ ਕੁਝ ਜਿਹੜੇ ਫੌਜੀ ਜ਼ਰੀਏ ਉਹਨਾਂ ਨੇ ਆਖਿਆ ਕਿ ਜੀ ਅਸੀਂ ਬਗਰਾਮ 에ਅਰਪੋਰਟ ਦੇ ਉੱਤੇ ਅਸਲਾ ਡੀਪੂ ਸਨ ਜਿਹੜੇ ਉਹਨਾਂ ਨੂੰ ਤਬਾਹ ਕਰ ਦਿੱਤਾ ਹੈ। ਹੁਣ ਜਦੋਂ ਕਹਿੰਦੇ ਨੇ ਕਿ ਸਰਕਾਰ ਕੋਲ ਸਵਾਲ ਕਰ ਰਿਹਾ ਇੰਟਰਨੈਸ਼ਨਲ ਮੀਡੀਆ, ਉਹਦੇ ਤੇ ਚੁੱਪ ਵੱਟੀ ਬੈਠੇ ਨੇ ਕਿ ਹਾਂ ਤਾਲਿਬਾਨਾਂ ਨੇ ਵਾਕਈ ਸਾਨੂੰ ਜੀ ਉੱਥੇ ਹਮਲਾ ਕਰਨ 'ਚ ਰੁਕਾਵਟ ਬਣੇ ਔਰ ਸਾਨੂੰ ਵਾਪਸ ਆਉਣਾ ਪਿਆ। ਅਸੀਂ ਨਹੀਂ ਉੱਥੇ ਹਮਲਾ ਕਰ ਸਕੇ, ਅਸੀਂ ਨਾਕਾਮ ਰਹੇ ਹਮਲਾ ਕਰਨ 'ਚ। ਹਾਂ ਜੀ, ਅਸੀਂ ਨਾ ਹਸਾਏ ਆਪਣਾ ਆਪ ਬਚਾ ਕੇ ਆ ਗਏ। ਕੋਈ ਇਹਦੇ ਤੇ ਸਟੇਟਮੈਂਟ ਹੈ ਜਿਹੜੀ ਉਹ ਨਹੀਂ ਦਿੱਤੀ। ਆਮ ਫਹਿਮ ਗੱਲ ਹੈ ਕਿ ਜਿਹੜੀ ਇੱਕ 에ਅਰ ਸਟ੍ਰਾਈਕ ਦੀ ਤਾਕਤ ਪਾਕਿਸਤਾਨ ਕੋਲ ਹੈ ਉਹ ਅਫਗਾਨਿਸਤਾਨ ਕੋਲ ਨਹੀਂ ਹੈ। ਦੁਨੀਆ ਸਾਰੀ ਮੰਨਦੀ ਹੈ, ਪਰ ਕੀ ਅਫਗਾਨੀਆਂ ਨੇ ਜਾਂ ਤਾਲਿਬਾਨਾਂ ਨੇ ਕੋਈ ਇਹੋ ਜਿਹਾ ਜਵਾਬ ਦਿੱਤਾ ਕਿ ਇਹੋ ਜਿਹੇ ਹਥਿਆਰ ਨੇ ਜਿਹੜੇ ਵਰਤੇ ਜਿਹੜਾ ਇਹ ਹਮਲਾ ਨਾਕਾਮ ਹੋ ਗਿਆ ਔਰ ਹੁਣ ਉਹ ਜਿਹੜਾ ਟਿਕਾਣਾ ਉਹਦੇ ਵੀ ਤਬਾਹ ਕਰਨ ਵੱਲੋਂ ਕੋਈ ਇਕਰਾਰ ਨਹੀਂ ਕੀਤਾ ਜਾ ਰਿਹਾ। ਪਾਕਿਸਤਾਨ ਤੋਂ ਇਨਫੋਰਮੇਸ਼ਨ ਔਰ ਬ੍ਰਾਡਕਾਸਟਿੰਗ ਦੇ ਜਿਹੜੇ ਫੈਡਰਲ ਮਿਨਿਸਟਰ ਨੇ ਉਹਨਾਂ ਨੇ ਇਹ ਆਖਿਆ ਕਿ ਜੀ ਅਸੀਂ ਬਲੋਚਿਸਤਾਨ ਦੇ ਵਿੱਚ ਤਾਲਿਬਾਨਾਂ ਵੱਲੋਂ 14 ਹਮਲਿਆਂ ਨੂੰ ਨਾਕਾਮ ਬਣਾਇਆ। ਅਸੀਂ KPK ਸੂਬੇ ਦੇ ਵਿੱਚ ਕਈ ਹਮਲੇ ਨੇ ਜਿਹੜੇ ਉਹਨਾਂ ਨੂੰ ਨਾਕਾਮ ਬਣਾਇਆ ਹੈ। ਫੌਜੀ ਨੇ ਜਿਹੜੇ ਉਹਨਾਂ ਦੇ ਵਿੱਚੋਂ ਇੱਕ ਉਹਨਾਂ ਨੇ ਆਖਿਆ ਹੈ ਕਿ ਸਾਡੇ ਫੌਜੀ ਜਵਾਨ ਦੇ ਹੋਰ ਇਸ ਲੜਾਈ ਜਿਹੜੀ ਦੋਵਾਂ 'ਚ ਚੱਲਣ ਰਹੀ ਹੈ ਉਹਦੇ ਵਿੱਚ ਵਾਧਾ ਹੋਇਆ ਹੈ। ਨਾਲ ਹੀ ਫਿਰ ਉਹਨਾਂ ਨੇ ਆਖਿਆ ਕਿ ਹਜੇ ਤੱਕ ਅਸੀਂ 665 ਜਿਹੜੇ ਇਹ ਅਫਗਾਨ ਤਾਲਿਬਾਨ ਜਾਂ ਲੜਾਕੂ ਨੇ ਇਹਨਾਂ ਨੂੰ ਅਸੀਂ ਫੱਟਰ ਕੀਤਾ ਹੈ ਔਰ 464 ਅਸੀਂ ਮਾਰ ਦਿੱਤੇ ਨੇ, 464 ਨੂੰ ਅਸੀਂ ਮੁਕਾ ਦਿੱਤਾ ਹੈ। ਇਹ ਹੁਣ ਦੋਵੇਂ ਪਾਸੇ ਦੇ ਬਿਆਨ ਨੇ, ਜਦਕਿ ਬਰਤਾਨਵੀ ਮੀਡੀਆ ਔਰ ਖਾਸ ਕਰ BBC ਕਹਿਣ ਡਿਆ ਹੈ ਕਿ ਇਹ ਕਿਸੇ ਆਜ਼ਾਦ ਜ਼ਰੀਏ ਤੋਂ ਤਸਦੀਕ ਨਹੀਂ ਹੋਣ ਡਈ ਕਿ ਤਾਲਿਬਾਨ ਠੀਕ ਕਹਿ ਰਹੇ ਨੇ ਜਾਂ ਪਾਕਿਸਤਾਨੀ ਸਰਕਾਰ ਠੀਕ ਕਹਿ ਰਹੀ ਹੈ। ਦਾਅਵੇ ਬਾਲ ਦੋਵੇਂ ਪਾਸਿਓਂ ਆਣ ਡੇ ਔਰ ਦਬ ਕੇ ਆਉਣ ਡੇ ਜੀ। ईरान ਦੇ ਮਾਮਲੇ ਤੇ ਇਸਹਾਕ ਡਾਰ ਤੇ ਖਾਜਾ ਆਸਫ ਹੋਰਾਂ ਦਾ ਬਿਆਨ ਸਾਹਮਣੇ ਆਇਆ ਤੇ ਪਾਕਿਸਤਾਨ 'ਚ ਇਸ ਵੇਲੇ ਇhtਜਾਜ ਕਰਨ ਵਾਲਿਆਂ ਦੀਆਂ ਹਲਾਕਤਾਂ 'ਚ ਵਾਧਾ ਹੋ ਗਿਆ। ਪ੍ਰਵੀਨ, ਗੱਲਬਾਤ ਇਹ ਹੈ ਕਿ ਪਾਕਿਸਤਾਨ ਔਰ ਸਊਦੀ ਅਰਬ ਦਾ ਇੱਕ ਡਿਫੈਂਸ ਸਮਝੌਤਾ ਹੋਇਆ ਸੀਗਾ ਜਿਹਦੇ 'ਚ ਇਹ ਸੀਗਾ ਕਿ ਦੋਵੇਂ ਮੁਲਕਾਂ 'ਚੋਂ ਕਿਸੇ ਇੱਕ ਮੁਲਕ ਦੇ ਉੱਤੇ ਹਮਲਾ ਹੁੰਦਾ ਹੈ ਤੇ ਉਹ ਦੂਜੇ ਮੁਲਕ ਤੇ ਹਮਲਾ ਮੰਨਿਆ ਜਾਏਗਾ। ਹੁਣ ਪਾਕਿਸਤਾਨ ਇਹੋ ਜਿਹਾ ਫਸ ਗਿਆ ਹੈ ਕਿ ਇਧਰੋਂ ਛਡਾਇਆ ਤੇ ਉਧਰ ਫਸਦਾ ਹੈ, ਉਧਰੋਂ ਪੱਲਾ ਛਡਾਇਆ ਤੇ ਇੱਧਰ ਫਸਦਾ ਹੈ। ਕੰਡੇਰਨ ਈਰਾਨ ਗਵਾਂਢੀ ਹੈ, ਸਊਦੀ ਅਰਬ ਦੇ ਨਾਲ ਸਮਝੌਤਾ ਹੈ। ਸਊਦੀ ਅਰਬ ਤੇ ਈਰਾਨ ਦੀ ਆਪਸ ਦੇ ਵਿੱਚ ਜਿਹਨੂੰ ਕਹਿੰਦੇ ਨੇ ਕਿ ਉਹ ਬਣੀ ਪਈ ਹੈ। ਈਰਾਨ ਨੇ ਸਊਦੀ ਅਰਬ ਤੇ ਹਮਲਾ ਕੀਤਾ ਆ, ਅਫਗਾਨਿਸਤਾਨ ਨੇ ਪਾਕਿਸਤਾਨ ਤੇ ਹਮਲਾ ਕੀਤਾ ਆ। ਅਫਗਾਨਿਸਤਾਨ ਨੇ ਜਦੋਂ ਪਾਕਿਸਤਾਨ ਤੇ ਹਮਲਾ ਕੀਤਾ ਸਊਦੀ ਅਰਬ ਮਦਦ ਲਈ ਨਹੀਂ ਆਇਆ। ਈਰਾਨ ਨੇ ਜਦੋਂ ਸਊਦੀ ਅਰਬ ਤੇ ਹਮਲਾ ਕੀਤਾ ਹੈ ਪਾਕਿਸਤਾਨ ਮਦਦ ਲਈ ਪ੍ਰੈਕਟੀਕਲੀ ਨਹੀਂ ਗਿਆ। ਇਹ ਹੁਣ ਸਮਝੌਤੇ ਜਿਹੜੇ ਹੋਏ ਸਨ, ਇਹ ਜਿਹੜੇ ਸਾਰਾ
ਉਹਨਾਂ ਤੇ ਫਿਰ ਸਵਾਲ ਉੱਠੇ। ਉਹਨਾਂ ਬਾਰੇ ਪਾਰਲੀਮੈਂਟ 'ਚ ਵੀ ਗੱਲ ਹੋਈ ਔਰ ਪਾਰਲੀਮੈਂਟ ਦੇ ਬਾਹਰ ਜਦੋਂ ਆਏ ਤੇ ਪੱਤਰਕਾਰਾਂ ਨੇ ਘੇਰ ਲਿਆ। ਇਸਾਕ ਡਾਰ ਹੁਣੇ ਪਾਕਿਸਤਾਨ ਦੇ ਸਿਰਫ ਖਜ਼ਾਨੇ ਤੇ ਫੈਡਰਲ ਮੰਤਰੀ ਨਹੀਂ ਗਏ, ਉਹ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਵੀ ਨੇ। ਉਹਨਾਂ ਜਦੋਂ ਪੁੱਛਿਆ ਗਿਆ ਕਿ ਜੀ ਇਹ ਸਮਝੌਤੇ, ਉਹਨਾਂ ਆਖਿਆ ਜੀ ਜਦੋਂ ਸਾਊਦੀ ਅਰਬ ਦੇ ਉੱਤੇ ਈਰਾਨ ਨੇ ਹਮਲਾ ਕੀਤਾ ਤੇ ਅਸੀਂ ਈਰਾਨ ਦੇ ਨਾਲ ਫੌਰੀ ਤੌਰ ਤੇ ਰਾਬਤਾ ਕੀਤਾ। ਹੁਣ ਇਹ ਰਾਬਤਾ ਕਿਸ ਕਿਸਮ ਦਾ ਸੀਗਾ ਕਿ ਯਾਰ ਇਹ ਕੀ ਕਰਨ ਦੇ, ਤੁਹਾਡੀ ਮਿਹਰਬਾਨੀ ਗਿਣ ਸ਼ਬਦ। ਉਹਨਾਂ ਆਖਿਆ ਸਾਡੇ ਇਹਨਾਂ ਰਾਬਤਿਆਂ ਦੇ ਉੱਤੇ ਈਰਾਨ ਨੇ ਸਾਡੇ ਕੋਲੋਂ ਜ਼ਮਾਨਤ ਮੰਗੀ ਕਿ ਜ਼ਮਾਨਤ ਦਵੋ ਕਿ ਸਾਊਦੀ ਅਰਬ ਦੀ ਧਰਤੀ ਤੋਂ ਅਮਰੀਕਾ ਸਾਡੇ ਤੇ ਹਮਲਾ ਨਹੀਂ ਕਰੇਗਾ ਜਾਂ ਸਾਊਦੀ ਅਰਬ ਸਾਡੇ ਤੇ ਹਮਲਾ ਨਹੀਂ ਕਰੇਗਾ। ਉਹਨਾਂ ਆਖਿਆ ਫਿਰ ਅਸੀਂ ਸਾਊਦੀ ਅਰਬ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਤੇ ਵੇਖ ਲਓ ਸਾਡੀ ਗੱਲਬਾਤ ਹੈ ਜਿਹੜੀ, ਉਸ ਤੋਂ ਬਾਅਦ ਈਰਾਨ ਸਭ ਤੋਂ ਥੋੜੇ ਹਮਲੇ ਸਾਊਦੀ ਅਰਬ ਤੇ ਕਰਨ ਡਿਆ ਆ, ਬਾਕੀ ਸਾਰਿਆਂ ਦੇ ਨਾਲ ਉਹ ਜਿਹੜਾ ਜਵਾਬ ਦੇਣ ਡਿਆ ਇਹ ਸਾਡੀ ਸਫਾਰਤਕਾਰੀ ਦੀ ਹੈ ਜਿਹਨੇ ਇਹ ਕੰਮ ਕੀਤਾ ਤੇ ਅਸੀਂ ਤੇ ਇਹ ਵੀ ਕੋਸ਼ਿਸ਼ ਕਰਨ ਡਏ ਆ। ਹਾਸਾ ਆ ਜਾਂਦਾ ਇਹਨਾਂ ਸਿਆਸਤਦਾਨਾਂ ਦੀਆਂ ਗੱਲਾਂ ਤੇ। ਅਸੀਂ ਤੇ ਇਹ ਵੀ ਕੋਸ਼ਿਸ਼ ਕਰਨ ਡਏ ਆ ਕਿ ਲੜਾਈ ਹੈ ਜਿਹੜੀ ਹੈ ਕਿਸੇ ਤਰ੍ਹਾਂ ਰੁਕ ਜਾਏ, ਅਸੀਂ ਇਹਦੇ ਵਾਸਤੇ ਸਫਾਰਤੀ ਨਾਸਪਾਜੇ ਕਰ ਰਹੇ ਹਾਂ। ਇਹ ਤੇ ਹੈ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਡਾਰ ਹੋਣਾ ਦਾ ਬਿਆਨ। ਜਿਹੜੀ ਗੱਲ ਕੀਤੀ ਹੈ ਨਾ ਖਾਜਾ ਆਸਫ ਹੋਣਾ ਦੇ ਬਿਆਨ ਦੀ, ਉਹਦੇ 'ਚ ਉਹ ਕਹਿੰਦੇ ਨੇ ਕਿ ਇਸਰਾਈਲ ਦਾ ਏਜੰਡਾ ਹੈ ਕਿ ਅਰਬ ਪੱਟੀ ਤੇ ਕਬਜ਼ਾ ਕਰਕੇ ਉਹਨੇ ਉਸ ਤੋਂ ਬਾਅਦ ਪਾਕਿਸਤਾਨ ਹੈ ਜਿਹੜਾ ਉਹਦੇ ਤੱਕ ਆਪਣਾ ਅਸਰ ਵਧਾਉਣਾ ਹੈ। ਪਰ ਯਾਦ ਰੱਖਿਆ ਜਾਏ ਕਿ ਅਸੀਂ ਇਹੋ ਜਿਹਾ ਕੰਮ ਜਿਹੜਾ ਉਹ ਨਹੀਂ ਹੋਣ ਦਾਂਗੇ। ਇਹ ਡਾਇਰੈਕਟ ਉਹਨਾਂ ਨੇ ਵਾਰਨ ਕਰ ਦਿੱਤਾ ਆ। ਸੋਸ਼ਲ ਮੀਡੀਆ ਤੇ ਹੋਰ ਵੀ ਬਹੁਤ ਸਾਰੀਆਂ ਪੋਸਟਾਂ ਨੇ, ਉਹਦੇ ਤੋਂ ਜਿਹੜਾ ਓਵਰਆਲ ਇੱਕ ਸੀਰੀਅਸ ਹੋ ਕੇ ਅਗਰ ਪੁਣੀਏ ਉਹਨਾਂ ਨੂੰ ਤੇ ਉਹ ਇਹ ਵੀ ਤੜੀ ਮੌਜੂਦ ਹੈ ਕਿ ਜੀ ਅਸੀਂ ਇੱਕ ਐਟੋਮਿਕ ਪਾਵਰ ਹਾਂ, ਈਰਾਨ ਨਹੀਂ ਸੀਗਾ ਹੈ। ਸਾਨੂੰ ਈਰਾਨ ਨਾ ਸਮਝਿਆ ਜਾਏ। ਈਰਾਨ ਤੜੀਆਂ ਵੀ ਦਿੰਦਾ ਰਿਹਾ, ਛਿੱਤਰ ਵੀ ਖਾਂਦਾ ਰਿਹਾ, ਅਸੀਂ ਅਜੇ ਤੱਕ ਤੜੀ ਨਹੀਂ ਦਿੱਤੀ। ਜਦੋਂ ਦਾਂਗੇ ਤੇ ਅਸੀਂ ਫਿਰ ਸਿੱਧੇ ਹੋ ਜਾਾਂਗੇ। ਉਹ ਅਫਗਾਨਿਸਤਾਨ ਨੂੰ ਜਿਹੜੇ ਕਹਿੰਦੇ ਛਿੱਤਰ ਪੱਲਾ ਹੋਣਾ, ਉਹ ਕਰਕੇ ਸ਼ਾਇਦ ਦੱਸਿਆ ਜਾ ਰਿਹਾ ਕਿ ਵੇਖ ਲਵੋ ਅਸੀਂ ਇੰਨੇ ਜੋਗੇ ਹੈ ਆ। ਡੋਨਲਡ ਟਰੰਪ ਹੋਣੇ ਨੇ ਜਿਹੜੇ, ਉਹਨਾਂ ਦੇ ਵੀ ਬਿਆਨ ਹੈ ਨੇ, ਪਰ ਉਹਨਾਂ ਨੇ ਆਖਿਆ ਕਿ ਜਿਹੜਾ ਇਹ ਸਮਝੌਤਾ ਇਬਰਾਹਿਮ ਜਾਂ ਇਬਰਾਹਿਮ ਐਗਰੀਮੈਂਟ ਜਿਹਨੂੰ ਕਹਿੰਦੇ ਨੇ, ਜਿਹਦੇ 'ਚ ਇਹਨਾਂ ਅਰਬ ਪੱਟੀ ਦੇ ਮੁਲਕਾਂ ਦੇ ਉੱਤੇ ਇਸਰਾਈਲ ਕਬਜ਼ੇ ਦਾ ਖਾਬ ਵੇਖਦਾ, ਜਾਂ ਉਹ ਕਹਿੰਦਾ ਹੈ ਕਿ ਸਾਡੀ ਜਿਹੜੀ ਧਾਰਮਿਕ ਕਿਤਾਬ ਆ ਉਹਦੇ 'ਚ ਲਿਖਿਆ ਹੈ ਕਿ ਇਹ ਸਾਰਾ ਇਲਾਕਾ ਜਿਹੜਾ ਇਹ ਸਾਡਾ ਹੈ ਆ। ਇਸ ਬਹਿਸ 'ਚ ਜਾਣ ਤੋਂ ਪਹਿਲਾਂ ਉਹਨਾਂ ਆਖਿਆ ਕਿ ਜੇ ਇਹ ਪਾਕਿਸਤਾਨ ਵਾਲੇ ਪਾਸੇ ਵੇਖਦੇ ਨੇ ਤਾਂ ਫਿਰ ਖੈਰ ਨਹੀਂ ਗੀ ਹੈ। ਤੇ ਇਹ ਉਹਨਾਂ ਦਾ ਬਿਆਨ ਆ। ਰਹੀ ਗੱਲ ਕਿ ਪਾਕਿਸਤਾਨ 'ਚ ਈਰਾਨ ਦੇ ਉੱਤੇ ਹਮਲੇ ਤੋਂ ਬਾਅਦ ਇhtਜਾਜ, ਸਾਰਾ ਪਾਕਿਸਤਾਨੀ ਸਰਕਾਰ ਤੇ ਹਜੇ ਤੱਕ ਨਹੀਂ ਮੰਨਣ ਡਈ ਕਿ ਕਰਾਚੀ ਅਮਰੀਕਨ ਕੌਂਸੂਲੇਟ ਦੇ ਉੱਤੇ ਹਮਲੇ ਦੇ ਵਿੱਚ ਜਿਹੜੇ 10 ਲੋਕ ਮਾਰੇ ਗਏ ਨੇ ਉਹ ਅਮਰੀਕਨ ਸਨਾਈਪਰਸ ਨੇ ਜਾਂ ਅਮਰੀਕਨ ਮੈਰੀਅਨਸ ਜਾਂ ਅਮਰੀਕਨ ਫੌਜੀਆਂ ਨੇ ਐਮਬੈਸੀ ਦੇ ਅੰਦਰੋਂ ਮਾਰੇ ਸਨ। ਉਹ ਨਹੀਂ ਮੰਨਣ ਡੇ। ਪੰਜਾਬੀ ਰੇਡੀਓ ਯੂਐਸਏ ਨੇ ਇੱਕ ਵੀਡੀਓ ਜਿਹੜੀ ਉਹ ਅਪਲੋਡ ਕੀਤੀ, ਮੈਂ ਕਿਤੇ ਪਾਕਿਸਤਾਨੀ ਮੀਡੀਆ ਤੇ ਉਹ ਨਹੀਂ ਵੇਖੀ, ਜਿਹੜੀ ਅਸੀਂ ਉਹ ਰੀਲ ਕੀਤੀ ਹੈ ਕਿ ਇੱਕ ਬੰਦਾ ਬਾਹਰੋਂ ਖਲੋ ਕੇ ਐਮਬੈਸੀ ਦੇ ਅੰਦਰ ਫਾਇਰਿੰਗ ਕਰਨ ਡਿਆ, ਅੱਗੋਂ ਫਿਰ ਜਵਾਬ ਤੇ ਆਉਣਾ ਹੀ ਸੀਗਾ। ਇਹਦੇ ਤੋਂ ਬਾਅਦ ਇhtਜਾਜ ਗਿਲਗਿਤ ਬਲਤਿਸਤਾਨ 'ਚ ਸ਼ੁਰੂ ਹੋਇਆ। ਫਿਰ ਕਰਫਿਊ ਦੀ ਖਬਰ ਕੱਲ ਅਸੀਂ ਦਿੱਤੀ ਸੀਗੀ। ਹੁਣ ਇਹ ਇਤਲਾਹ ਆਈ ਹੈ ਕਿ 6 ਹੋਰ ਹਲਾਕਤਾਂ ਇਹਨਾਂ ਇhtਜਾਜੀ ਲਹਿਰ ਦੇ ਵਿੱਚ ਹੋਈਆਂ ਨੇ ਔਰ ਇਹ ਹਲਾਕਤਾਂ ਵੱਧ ਕੇ 17 ਤੋਂ 23 ਹੋ ਗਈਆਂ ਨੇ। ਔਰ 23 ਹਲਾਕਤਾਂ ਤੋਂ ਬਾਅਦ ਹੁਣ ਗਿਲਗਿਤ ਬਲਤਿਸਤਾਨ ਔਰ ਸਕਰਦੂ 'ਚ ਜਿੱਥੇ ਕਰਫਿਊ ਲੱਗਾ ਸੀਗਾ, ਉਹ ਸਾਰੇ ਇਲਾਕੇ ਫੌਜ ਦੇ ਹਵਾਲੇ ਕਰ ਦਿੱਤੇ ਗਏ ਨੇ। ਮਤਲਬ ਕਿ ਇੰਤਜ਼ਾਮੀਆ ਜਾਂ ਲੋਕਲ ਗਵਰਨਮੈਂਟ ਜਾਂ ਸੂਬਾ ਸਰਕਾਰਾਂ ਨੇ ਜਿਹੜੀਆਂ ਹਾਲਾਤ ਉਹਨਾਂ ਦੇ ਹੱਥੋਂ ਵੱਥੋਂ ਬਾਹਰ ਹੋਏ ਤੇ ਫਿਰ ਉਹਨਾਂ ਨੇ ਫੌਜ ਨੂੰ ਤਲਬ ਕਰਕੇ ਆਖਿਆ ਕਿ ਜੀ ਹੁਣ ਤੁਸੀਂ ਕੰਟਰੋਲ ਸੰਭੋ। ਜੀ ਇਮਰਾਨ ਖਾਨ ਨੂੰ ਕੋਈ ਅਦਾਲਤੀ ਰਿਲੀਫ ਲੱਭਾ ਹੈ? ਸੁਣਿਆ ਦੋਵਾਂ ਮੀਆਂ ਬੀਵੀ ਦੀ ਜੇਲ੍ਹ 'ਚ ਮੁਲਾਕਾਤ ਵੀ ਕਰਾਈ ਗਈ ਤੇ ਜੇਲ੍ਹ 'ਚ ਕੈਦ ਲੀਡਰਾਂ ਵੱਲੋਂ ਵੀ ਕੋਈ ਬਿਆਨ ਸਾਹਮਣੇ ਆਇਆ। ਪਰਵੀਨ 6 ਮੁਕਦਮਿਆਂ 'ਚ ਇਮਰਾਨ ਖਾਨ ਦੀ ਤੇ 1 ਮੁਕਦਮਿਆਂ 'ਚ ਬੁਸ਼ਰਾ ਬੀਬੀ ਜਿਹੜੀ ਉਹਨਾਂ ਦੀ ਘਰ ਵਾਲੀ ਹੈ, ਇਹਨਾਂ ਦੀ ਜ਼ਮਾਨਤ ਕਬਲ ਅਜ਼ ਗ੍ਰਿਫਤਾਰੀ ਹੋ ਗਈ। ਔਰ ਸਵਾਦੀ ਗੱਲ ਇਹ ਹੈ ਕਿ ਇਹ ਜ਼ਮਾਨਤਾਂ ਦਿੱਤੀਆਂ ਹੈ ਮਤਹਿਤ ਅਦਾਲਤ ਦੇ ਉਸੇ ਜੱਜ ਨੇ, ਅਫਜ਼ਲ ਮਜੋਕਾ ਹੋਣੇ, ਜਿਨ੍ਹਾਂ ਨੇ ਸ਼ੀਰੀਨ ਰਹਿਮਾਨ ਹੋਣਾ ਦੀ ਬੇਟੀ ਨੂੰ, ਇਮਾਨ ਮਜ਼ਾਰੀ ਨੂੰ ਤੇ ਉਹਨਾਂ ਦੇ ਜਵਾਈ ਨੂੰ, ਇਮਾਨ ਮਜ਼ਾਰੀ ਦੇ ਘਰ ਵਾਲੇ ਨੂੰ, ਇਹਨਾਂ ਨੂੰ ਸਜ਼ਾਵਾਂ ਦਿੱਤੀਆਂ ਨੇ। ਉਸੇ ਜੱਜ ਨੇ ਇਹ ਆਖਿਆ ਆਪਣੇ ਫੈਸਲੇ ਦੇ ਵਿੱਚ, ਇਹ ਆਖਿਆ ਗਿਆ ਕਿ ਪ੍ਰੋਸੀਕਿਊਸ਼ਨ ਇਮਰਾਨ ਖਾਨ ਦੇ ਤੇ ਬੁਸ਼ਰਾ ਬੀਬੀ ਦੇ ਖਿਲਾਫ ਕੋਈ ਸਬੂਤ ਪੇਸ਼ ਹੀ ਨਹੀਂ ਕਰ ਸਕਿਆ। ਬਸ ਦੋ ਟੋਕ ਅਦਾਲਤੀ ਫੈਸਲਾ ਆਇਆ ਜਿਹਦੇ 'ਚ ਉਹਨਾਂ ਦਾ ਆਖਣਾ ਸੀਗਾ ਕਿ ਤੋਸ਼ਾਖਾਨਾ ਕੇਸ 'ਚ ਜਾਲੀ ਰਸੀਦਾਂ ਦੀ ਗੱਲ ਕੀਤੀ ਗਈ, ਜਦ ਕਿ ਜਾਲੀ ਰਸੀਦਾਂ ਜਿਹੜੀਆਂ ਨਹੀਂ ਦਿੱਤੀਆਂ ਗਈਆਂ, ਇਸ ਲਈ ਮੈਂ ਜ਼ਮਾਨਤਾਂ ਮਨਜ਼ੂਰ ਕਰਨਾ ਹੈ। ਜ਼ਮਾਨਤਾਂ ਮਨਜ਼ੂਰ ਕਰ ਲਈਆਂ ਗਈਆਂ ਔਰ ਆਖਿਆ ਕਿ ਕੋਈ ਐਸਾ ਸਬੂਤ ਪੇਸ਼ ਨਹੀਂ ਕੀਤਾ ਜਾ ਸਕਿਆ। ਆਖਿਆ ਗਿਆ ਕਿ ਜਾਲੀ ਰਸੀਦਾਂ ਨੇ ਜਿਹੜੀਆਂ ਉਹ ਤੋਸ਼ਾਖਾਨਾ ਕੇਸ 'ਚ। ਫਿਰ ਜਦੋਂ ਅਸੀਂ ਪੁੱਛਿਆ ਗਿਆ ਪ੍ਰੂਫ ਲਿਆਓ ਜੀ, ਔਰ ਰਸੀਦਾਂ ਤੇ ਨਹੀਂ ਲੱਭੀਆਂ, ਬਈ ਤੁਸੀਂ ਕਿੱਥੇ ਵੇਖੀਆਂ? ਉਹ ਜੀ ਅਸੀਂ ਤਾਂ ਸੋਸ਼ਲ ਮੀਡੀਆ ਤੇ ਵੇਖੀਆਂ। ਕਿੱਥੇ ਆ ਉਹ ਸੋਸ਼ਲ ਮੀਡੀਆ ਲਿੰਕ? ਉਹ ਸੋਸ਼ਲ ਮੀਡੀਆ ਲਿੰਕ ਵੀ ਪੇਸ਼ ਨਹੀਂ ਕਰ ਸਕੇ। ਤਾਂ ਜੇ ਉਹਦੇ ਤੇ NCCIA ਜਾਂ FIA ਜਿਹੜੀ, ਉਹਨੂੰ ਆਖਿਆ ਜਾਂਦਾ ਕਿ ਕਿਹਦਾ ਅਕਾਊਂਟ ਆ, ਚੁੱਕੋ ਉਹਨੂੰ ਪੁੱਛੋ ਰਸੀਦ ਕਿੱਥੇ, ਖੋਜ। ਉਧਰਲੇ ਪਾਸੇ ਸਰਕਾਰ ਗਈ ਨਹੀਂ, ਸਿਰ ਪੈਰ ਨਹੀਂ ਸੀ ਨਾ ਕੇਸ ਦਾ। ਉਸ ਤੋਂ ਬਾਅਦ ਫਿਰ ਜਾਲੀ ਰਸੀਦਾਂ ਇਲੈਕਸ਼ਨ ਕਮਿਸ਼ਨ ਜਾਂ ਕੈਬਨਿਟ ਡਿਵੀਜ਼ਨ 'ਚ ਜਮ੍ਹਾਂ ਕਰਵਾਏ ਗਏ। ਬਾਕੀ ਮਾਮਲੇ ਸਬੂਤ ਨੇ ਜਿਹੜੇ ਇਸ ਬਾਰੇ ਕੋਈ ਸਰਕਾਰ ਪੇਸ਼ ਨਾ ਕਰ ਸਕੀ, ਜਿਹਦੇ ਤੋਂ ਬਾਅਦ ਇਹਨਾਂ 6 ਕੇਸਾਂ 'ਚ ਇਮਰਾਨ ਖਾਨ ਤੇ 1 ਕੇਸ 'ਚ ਬੁਸ਼ਰਾ ਬੀਬੀ ਦੀ ਹੋ ਗਈ ਜ਼ਮਾਨਤ। ਕੱਲ ਮੰਗਲਵਾਰ ਸੀਗਾ ਪਾਕਿਸਤਾਨ 'ਚ, ਤੇ ਮੰਗਲਵਾਰ ਨੂੰ ਮੁਲਾਕਾਤ ਹੁੰਦੀ ਹੈ। ਹੁਣ ਬਾਹਰੋਂ ਤੇ ਭੈਣਾਂ ਔਰ ਪਾਰਟੀ ਲੀਡਰਾਂ ਦੀ ਮੁਲਾਕਾਤ ਤੇ ਪਾਬੰਦੀ ਹੈ। ਤੇ ਜੇਲ੍ਹ ਦੇ ਅੰਦਰ ਫਿਰ ਸੁਣਿਆ ਕਿ ਬੁਸ਼ਰਾ ਬੀਬੀ ਦੀ ਔਰ ਇਮਰਾਨ ਖਾਨ ਹੋਣਾ ਦੀ 40 ਮਿੰਟ ਮੁਲਾਕਾਤ ਹੈ ਜਿਹੜੀ
ਉਹ ਹੋਈ ਗਈ ਔਰ ਉਹਦੇ ਚ ਫਿਰ ਇਮਰਾਨ ਖਾਨ ਦੀ ਅੱਖ ਆ ਜਿਹੜਾ ਉਹਦੇ ਮਾਮਲੇ ਦੇ ਉੱਤੇ ਦੋਵੇਂ ਮੀਆਂ ਬੀਵੀ ਗੱਲਬਾਤ ਕਰਦੇ ਰਹੇ। ਇਮਰਾਨ ਖਾਨ ਦੀ ਜੇਲ੍ਹ ਦੇ ਵਿੱਚ ਅੱਖ ਦਾ ਚੈੱਕਅਪ ਆ ਜਿਹੜਾ ਉਹ ਵੀ ਹੋਇਆ ਆ, ਪਰ ਇਹ ਇੱਕ ਵੱਡਾ ਰਿਲੀਫ ਆ ਜਿਹੜਾ ਇਹ ਮਿਲਿਆ ਆ ਉਹਨਾਂ ਨੂੰ ਕਿ 6 ਮੁਕੱਦਮਿਆਂ 'ਚ ਇਕੱਠੀ ਔਰ 7ਵਾਂ ਬੁਸ਼ਰਾ ਬੀਬੀ ਦਾ ਜਿਹੜਾ 7 ਮੁਕੱਦਮਿਆਂ 'ਚ ਜ਼ਮਾਨਤ ਹੋਈ, ਜੇਲ੍ਹਾਂ ਦੇ ਅੰਦਰ ਕੈਦ। ਅੱਛਾ ਹੁਣ ਇਹ ਬਣਦੇ ਹਾਲਾਤ ਨੇ ਜਿਹੜੇ ਉਹ ਦੱਸ ਰਹੇ ਨੇ ਕਿ ਲੀਡਰ ਚਾਹੁੰਦੇ ਨੇ ਕਿ ਯਾਰ ਕੋਈ ਰਾਹ ਨਿਕਲ ਆਏ, ਕੋਈ ਰਾਹ ਨਿਕਲ ਆਏ, ਕੋਈ ਤੰਦ ਆ ਜਿਹੜਾ ਉਹ ਹੱਥ ਆ ਜਾਏ ਕਿ ਜਿੱਥੋਂ ਕੋਈ ਗੱਲ ਅੱਗੇ ਵੱਧ ਸਕੇ। ਉਹਦੇ ਤੇ ਫਿਰ ਕੋਟ ਲਖਪਤ ਜੇਲ੍ਹ ਲਾਹੌਰ ਦੇ ਵਿੱਚ ਜਿਹੜੇ ਪਾਕਿਸਤਾਨ ਤਹਿਰੀਕ ਇਨਸਾਫ ਜਾਂ ਇਮਰਾਨ ਖਾਨ ਦੇ ਹਾਮੀ ਕੈਦ ਨੇ, ਉਹਨਾਂ 'ਚ ਡਾਕਟਰ ਯਾਸਮੀਨ ਰਾਸ਼ਿਦ ਹੈ, ਮਹਿਮੂਦ ਰਸ਼ੀਦ ਹੋਣੇ ਨੇ, ਸ਼ਾਹ ਮਹਿਮੂਦ ਕੁਰੈਸ਼ੀ ਹੋਣੇ ਨੇ, ਉਹਨਾਂ ਦਾ ਇੱਕ ਬਿਆਨ ਜਿਹੜਾ ਉਹ ਸਾਹਮਣੇ ਆਇਆ। ਉਹਨਾਂ ਆਖਿਆ ਕਿ ਮੁਲਕ ਦੀ ਖਾਤਰ ਲੋੜ ਹੈ ਕਿ ਇਸ ਵੇਲੇ ਆਪਸੀ ਸਿਆਸਤ ਦੇ ਉੱਤੇ ਜਾਂ ਮਾਮਲਿਆਂ ਦੇ ਉੱਤੇ ਗੱਲਬਾਤ ਹੈ ਜਿਹੜੀ ਉਹ ਕੀਤੀ ਜਾਏ। ਇਹ ਇੱਕ ਸਾਂਝਾ ਖਾਤਾ ਜਿਹਦੇ 'ਚ ਉਹਨਾਂ ਨੇ ਆਖਿਆ ਕਿ ਇਸ ਵੇਲੇ ਪਾਕਿਸਤਾਨ ਨੂੰ ਯਾਨੀ ਮੁਲਕ ਨੂੰ ਬਹੁਤ ਸਾਰੇ ਅੰਦਰ ਦੇ ਤੇ ਬਾਹਰ ਦੇ ਮਸਲੇ ਨੇ ਜਿਹੜੇ ਉਹ ਚਿੰਬੜੇ ਪਏ ਨੇ, ਉਹਨਾਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਇੱਕ ਹੋਣ ਦੀ ਲੋੜ ਹੈ। ਗੱਲ ਇਹ ਹੈ ਕਿ ਜੀ ਤੁਹਾਡੇ ਚੰਗੇ ਕੰਮਾਂ ਦੀ ਅਸੀਂ ਹਮਾਇਤ ਕਰਨੇ, ਸਾਨੂੰ ਕੋਈ ਰਿਲੀਫ ਹੈ ਜਿਹੜੀ ਉਹ ਤੇ ਦਿੱਤਾ ਜਾਏ ਨਾ, ਤੇ ਇਹ ਜ਼ਮਾਨਤਾਂ ਹੀ ਇੱਕਦਮ ਹੋ ਜਾਣੀਆਂ ਅਦਾਲਤਾਂ ਤੋਂ, ਫਿਰ ਮੁਲਾਕਾਤ ਹੈ ਜਿਹੜੀ ਉਹ ਹੋ ਜਾਣੀ, ਫਿਰ ਬਾਹਰਲੇ ਕੇਸ ਜਿਹੜੇ ਸੁਪਰੀਮ ਕੋਰਟ 'ਚ ਸਨ ਉਹਨਾਂ ਦੇ ਉੱਤੇ ਵੀ ਹਜੇ ਕਹਿ ਲਓ ਕਿ ਅਦਾਲਤੀ ਸੁਣਵਾਈ ਬਾਕੀ ਹੈ ਨਾ, ਫਿਰ ਜੇਲ੍ਹ 'ਚੋਂ ਇਹਨਾਂ ਲੀਡਰਾਂ ਦਾ ਖਤ ਲਿਖਣਾ। ਇੱਥੋਂ ਇਹ ਲੱਗਦਾ ਹੈ ਕਿ ਕੋਈ ਥੋੜੀ ਜਿਹੀ ਬਰਫ਼ ਹੈ ਜਿਹੜੀ ਉਹ ਕਿਸੇ ਖੁਰਨ ਵਾਲੇ ਪਾਸੇ ਕੋਈ ਖੁਰਾ ਕੋਈ ਰਾਹ ਆ ਜਿਹੜਾ ਉਹ ਲੱਭਣ ਡਈ ਹੈ ਜੇ ਖੁਰ ਗਈ ਤੇ ਜੀ। ਬਾਹਰੋਂ ਮੋਬਾਈਲ ਫੋਨ ਲੈ ਜਾਣ ਵਾਲੇ ਸ਼ਹਿਰੀ ਕੋਲੋਂ ਪਾਕਿਸਤਾਨੀ 에ਅਰਪੋਰਟ ਤੇ 42 ਆਈਫੋਨ ਕਸਟਮ ਵਾਲਿਆਂ ਨੇ ਲੈ ਲਏ ਨੇ ਤੇ ਸੁਣਿਆ ਇਨਕੁਆਇਰੀ ਵੀ ਲੱਗ ਗਈ। ਪ੍ਰਵੀਨ, ਇਹ ਕੰਮ ਇਹ ਹੋਇਆ ਕਿ ਇਸਲਾਮਾਬਾਦ 에ਅਰਪੋਰਟ ਤੇ ਦੁਬਈ ਤੋਂ ਆਉਣ ਵਾਲਾ ਇੱਕ ਸ਼ਹਿਰੀ ਹੈ ਜਿਹੜਾ ਉਹਦੇ ਕੋਲ ਸਨ 42 ਆਈਫੋਨਸ ਸਨ, ਠੀਕ ਹੈ, ਅੱਡੋ ਅੱਡ ਮਾਡਲ ਦੇ ਸਨ। ਉਹ ਉਹਨਾਂ ਨੇ ਜ਼ਬਤ ਕਰ ਲਏ ਕਿ ਤੇਰੇ ਕੋਲ ਇਹਨਾਂ ਦਾ ਕੋਈ ਪ੍ਰੂਫ ਹੀ ਨਹੀਂ ਗਿਆ ਹੈ, ਹਾਲਾਂਕਿ ਉਹ ਵਪਾਰੀ ਸੀਗਾ, ਉਹਨੇ ਵੇਚਣਾ ਸੀਗਾ, ਉਹ ਜ਼ਬਤ ਕਰ ਲਏ ਗਏ। ਜ਼ਬਤ ਕਰਨ ਤੋਂ ਬਾਅਦ ਉਹ ਬੰਦੇ ਨੇ ਇਹ ਅਕਲਮੰਦੀ ਕੀਤੀ ਕਿ ਜਦੋਂ ਉਹ ਪਾਕਿਸਤਾਨ ਆਉਣ ਲੱਗਾ ਸੀ ਉਹਨੇ EMI ਨੰਬਰ ਜਿਹੜਾ ਹੁੰਦਾ ਨਾ ਮੋਬਾਈਲ ਫੋਨਾਂ ਦਾ, ਉਹ ਉਹਨਾਂ ਦਾ ਨੋਟ ਕਰ ਲਿਆ। ਅੱਛਾ, ਨੋਟ ਕਰ ਲਿਆ। ਉਸ ਤੋਂ ਬਾਅਦ ਉਹਨੇ ਆਖਿਆ ਕਿ ਜੀ ਮੇਰੇ ਜਿਹੜੇ ਮੋਬਾਈਲ ਨੇ ਇਹਨਾਂ ਤੇ ਕੋਈ ਜੁਰਮਾਨਾ ਕਰੋ, ਜੋ ਵੀ ਹੈ ਉਹ ਮੈਨੂੰ ਦਵੋ। ਉਹਨਾਂ ਆਖਿਆ ਜੀ ਇਹਦੇ ਤੇ ਸਾਰੇ ਮੋਬਾਈਲ ਫੋਨ ਨੇ ਜਿਹੜੇ ਉਹ ਅਸੀਂ ਹੁਣ ਜ਼ਾਇਆ ਕਰ ਦਿੱਤੇ, ਉਹ ਸਟੋਰ ਦਾ ਹਿੱਸਾ ਹੀ ਨਹੀਂ ਗਾ, ਇਹ ਇੰਨੇ ਚਿਰਾਂ 'ਚ ਨਹੀਂ ਆਇਆ, ਆਏ ਬਾਏ ਸ਼ਾਏ। ਉਹਨੇ ਆਖਿਆ ਜੀ ਇਹ ਤਾਂ ਕੋਈ ਕੰਮ ਨਹੀਂ ਗਾ, ਇਹ ਤੇ ਇਨਕੁਆਇਰੀ ਲਾਓ। ਇਨਕੁਆਇਰੀ ਲਾਈ ਗਈ। ਇਨਕੁਆਇਰੀ 'ਚ ਉਹਨਾਂ ਨੇ ਰੂਲ ਦੇ ਮੁਤਾਬਕ ਆਖਿਆ ਕਿ ਜੀ ਇਹਦੇ ਕੋਲ ਜ਼ਬਤ ਹੋਏ, ਜ਼ਬਤ ਹੋਣ ਤੋਂ ਬਾਅਦ ਕੋਈ ਪ੍ਰੂਫ ਨਹੀਂ ਦੇ ਸਕਿਆ, ਇਹ ਉਹਨਾਂ ਦੀ ਕੀਮਤ ਨਹੀਂ ਦੱਸ ਸਕਿਆ, ਇਹਨੇ ਇੰਜ ਕੀਤਾ, ਇਹਨੇ ਉਂਝ ਕੀਤਾ ਤੇ ਇਹ ਕੰਮ ਹੋਇਆ। ਉਸ ਤੋਂ ਬਾਅਦ ਉਹਨੇ ਆਖਿਆ ਕਿ ਜੀ ਮੇਰੇ ਮੋਬਾਈਲ ਫੋਨ ਜਿਹੜੇ ਮੇਰੇ ਤੋਂ ਜ਼ਬਤ ਕੀਤੇ ਗਏ ਉਹ ਤੋੜ ਮਰੋੜ ਕੇ ਉਹਨਾਂ ਨੂੰ ਘਰ ਵਿੱਚ ਨਹੀਂ ਸੁੱਟਿਆ ਗਿਆ, ਉਹ ਤੇ ਮਾਰਕੀਟਾਂ 'ਚ ਵਿਕਣ ਡੇ ਨੇ। ਉਹ ਕਿਹਾ ਗਿਆ ਜੀ ਇਹ ਕਿਦਾਂ? ਉਹਨੇ ਆਖਿਆ ਜੀ ਇਹ ਪ੍ਰੂਫ ਹੈ, EMI ਨੰਬਰ ਹੈ, ਵੀ ਚੱਲਣ ਡਿਆ, ਵੀ ਚੱਲਣ ਡਿਆ, ਵੀ ਚੱਲਣ ਡਿਆ। ਫਿਰ ਇਨਕੁਆਇਰੀ ਲੱਗ ਗਈ। ਫਿਰ ਇਨਕੁਆਇਰੀ 'ਚ ਆ ਕੇ ਦੇਖੋ ਜੀ ਇਹ ਨਾ ਕਲਾਊਡ ਸਪੇਸ ਜਿਹੜੀ ਉਹਦੀ ਗੱਲ ਕਰਨ ਡਿਆ ਆ, ਤੇ ਉਹ ਇੱਕ EMI ਹੈ ਜਿਹੜਾ ਕਿਤੇ ਲੱਗ ਕੇ ਕਿਤੇ ਹੋਰ ਵੀ ਚੱਲ ਸਕਦਾ, ਜ਼ਰੂਰੀ ਨਹੀਂ ਕਿ ਉਹੀ ਫੋਨ ਨੇ ਜਿਹੜੇ ਉਹ ਚੱਲਣ ਡੇ। ਉਹਨੇ ਉਸ ਤੋਂ ਬਾਅਦ ਚੈਲੰਜ ਕੀਤਾ। ਚੈਲੰਜ ਕਰਨ ਤੋਂ ਬਾਅਦ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਆਸਫ ਅਲੀ ਜ਼ਰਦਾਰੀ ਉਹਨਾਂ ਨੇ ਇਹਦਾ ਨੋਟਿਸ ਲਿਆ। ਉਸ ਤੋਂ ਬਾਅਦ ਇਹ ਇਨਕੁਆਇਰੀ ਹੈ ਜਿਹੜੀ ਇੱਕ ਕਸਟਮ ਇਹਤਸਾਬ ਦੇ ਲੱਗ ਗਈ ਹੈ। ਉਹਦੇ ਵਿੱਚ ਉਹ ਬੰਦੇ ਨੇ ਕੀ ਕੀਤਾ ਕਿ ਉਹਨੇ ਉਹ ਮੋਬਾਈਲ ਨੇ ਜਿਹੜੇ ਉਹ ਟ੍ਰੇਸ ਕੀਤੇ ਜਿਨ੍ਹਾਂ ਦੇ ਕੋਲ ਹੈ ਸੀ, ਉਹਨੇ ਮੂੰਹ ਮੰਗੇ ਪੈਸੇ ਦੇ ਕੇ ਉਹਨਾਂ ਨੂੰ ਉਹ ਮੋਬਾਈਲ ਫੋਨ ਲੈ ਲਏ। ਉਹ ਕੋਈ 5-10 ਟੈਲੀਫੋਨ ਲਈ ਫਿਰਦਾ ਆ ਕਿ ਇਹ ਤਾਂ ਮੇਰੇ ਕੋਲ ਜ਼ਬਤ ਕੀਤੇ ਸਨ, ਇਹਨਾਂ ਨੇ ਜੇ ਤਲਫ ਕਰ ਦਿੱਤੇ ਤੇ ਇਹ ਕਿੱਥੇ ਨੇ? ਇਹ EMI ਨੰਬਰ ਤੇ ਇਹ EMI ਨੰਬਰ ਉਹ ਨੰਬਰ ਤੇ ਪਹਿਲਾਂ ਹੀ ਹੁਣ ਅਦਾਲਤ ਦੀਆਂ ਜਿਹੜੀ ਵੀ ਇਨਕੁਆਇਰੀ ਉਹਦੇ 'ਚ ਟੈਲੀ ਹੋ ਚੁੱਕੇ ਨੇ, ਉਹ ਮੁੱਕਰ ਤੇ ਸਕਦੇ ਨਹੀਂ ਸਰਕਾਰੀ ਕਾਗਜ਼ ਤੋਂ ਕਿ ਨਹੀਂ ਇਹ ਨਹੀਂ ਹੈ, ਨਵੇਂ ਨੇ। ਉਹਨੇ ਆਖਿਆ ਇਹ ਵਿਕਣ ਨੇ, ਮੈਂ ਆਪ ਖਰੀਦ ਕੇ ਲਿਆਇਆ, ਮੇਰੇ 42 ਫੋਨ ਨੇ ਜਿਹੜੇ ਸਰਕਾਰ ਨੇ ਜ਼ਬਤ ਕੀਤੇ ਨੇ, ਸਰਕਾਰ ਦੇ ਜਿਹੜੇ ਮੁਲਾਜ਼ਮ ਨੇ ਕਰਿੰਦੇ ਨੇ, ਇਹਨਾਂ ਨੇ ਅੱਗੇ ਵੇਚਦੇ ਨੇ, ਇਹਨਾਂ ਨੇ ਪ੍ਰੋਫਿਟ ਕਮਾਇਆ, ਮੈਨੂੰ ਇਨਸਾਫ ਦਿੱਤਾ ਜਾਏ। ਸੋ ਇਹ ਕੇਸ ਬੜਾ ਭਖਿਆ ਪਿਆ ਹੈ ਇਸ ਵੇਲੇ ਜੀ। ਰੱਬ ਦੇ ਲਾਡਲੇ ਪ੍ਰਾਹੁਣੇ ਜਿਨ੍ਹਾਂ ਇਸ ਸਾਲ ਹੱਜ ਕਰਨਾ ਹੈ, ਵਾਹ, ਪਾਕਿਸਤਾਨੀ ਸਰਕਾਰ ਨੇ ਉਹਨਾਂ ਦੇ ਸਕੇਜੂਲ ਦਾ ਐਲਾਨ ਕਰ ਜੀ। ਬਿਲਕੁਲ 34 ਦਿਨ ਤੱਕ ਪ੍ਰਵੀਨ ਇਹ ਹੱਜ ਮਿਸ਼ਨ ਹੈ ਜਿਹੜਾ ਚੱਲੇਗਾ, ਜਿਹਦੇ ਰਾਹੀਂ ਇਸ ਸਾਲ 1,19,000 ਹਾਜੀ ਨੇ ਜਿਹੜੇ ਉਹ ਰੱਬ ਦੇ ਘਰ ਦੇ ਦੀ ਦਰਸ਼ਨ ਕਰ ਸਕਣਗੇ, ਮੱਕੇ ਮਦੀਨੇ ਜਾ ਕੇ ਅੱਖਾਂ ਠਾਰ ਸਕਣਗੇ ਔਰ ਉੱਥੇ ਧਾਰਮਿਕ ਨਿਗਾਹ ਜਿਹੜੀ ਉਹ ਸਮੇਟ ਸਕਣਗੇ। ਔਰ ਇਹ ਮਦੀਨੇ ਵਾਸਤੇ ਨੇ ਜਿਹੜੀਆਂ ਇਹ ਫਲਾਈਟਾਂ ਸ਼ੁਰੂ ਹੋਣਗੀਆਂ ਜੀ। ਵੈਸੇ ਇਹ ਹਜ ਆਪਰੇਸ਼ਨ ਜਿਹੜਾ 18 ਅਪ੍ਰੈਲ ਤੋਂ ਇਸ ਸਾਲ ਸ਼ੁਰੂ ਹੋ ਰਿਹਾ, ਯਾਨੀ 18 ਅਪ੍ਰੈਲ ਨੂੰ ਪਹਿਲੀ ਫਲਾਈਟ ਹੈ ਜਿਹੜੀ ਉਹ ਸਾਊਦੀ ਅਰਬ ਵਾਸਤੇ ਜਾਏਗੀ ਔਰ ਇਹ ਮਿਸ਼ਨ ਹੈ ਜਿਹੜਾ ਇਹ 4 ਮਈ ਤੱਕ ਚੱਲਦਾ ਰਹੇਗਾ। 34 ਦਿਨ ਕਹਿੰਦੇ ਨੇ ਕਿ ਇਹ ਮਿਸ਼ਨ ਹੈ ਜਿਹੜਾ ਇਹ ਚੱਲਣਾ ਆ ਤੇ ਇਹ ਹਜ ਸਕੀਮ ਹੈ ਜਿਹੜੀ ਇਹਦੇ ਤਹਿਤ ਪ੍ਰਵਾਜ਼ਾਂ ਜਿਹੜੀਆਂ ਸਕੇਜੂਲ ਮੁਕੰਮਲ ਹੋ ਗਿਆ, ਹਾਜੀਆਂ ਦੀ ਟ੍ਰੇਨਿੰਗ ਪੂਰੀ ਹੋ ਗਈ ਹੈ ਤੇ ਹੁਣ ਇਹ 16 ਅਪ੍ਰੈਲ ਨੂੰ ਪਹਿਲੀ ਹਜ ਪ੍ਰਵਾਜ਼ ਆ ਜਿਹੜੀ ਉਹ ਪਾਕਿਸਤਾਨ ਤੋਂ ਉਡਾਨ ਭਰੇਗੀ। ਲਾਹੌਰ, ਕਰਾਚੀ, ਇਸਲਾਮਾਬਾਦ, ਪਿਸ਼ਾਵਰ, ਕੋਇਟਾ, ਫੈਸਲਾਬਾਦ, ਸਿਆਲਕੋਟ, ਮੁਲਤਾਨ, ਇਹ ਉਹ ਵੱਡੇ ਸ਼ਹਿਰ ਨੇ ਜਿੱਥੋਂ ਵੱਡੀ ਗਿਣਤੀ 'ਚ ਹਾਜੀ ਐਰਕੀ ਰੱਬ ਦੇ ਘਰ ਦੇ ਦੀ ਦਰਸ਼ਨ ਕਰਨ ਜਾ ਰਹੇ ਨੇ ਜੀ।
ਮਸੂਦ ਦੇ ਨਾਲ ਹੀ ਅਸੀਂ ਆਪਣੇ ਸਰੋਤਾ ਕੋਲ ਲੈਣੀ ਇਜਾਜ਼ਤ। ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨਾ ਹੈ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ, YouTube, ਇੰਸਟਾਗ੍ਰਾਮ ਦੇ ਨਾਲ ਪੰਜਾਬੀ ਟੀਵੀ ਯੂਐਸਏ ਦੇ ਟਿਕਟੌਕ ਦੇ ਉੱਤੇ ਵੀ ਵੇਖ ਸਕਦੇ ਜੇ। ਇਹਨਾਂ ਖਬਰਾਂ ਨੂੰ ਅਸੀਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲੈ ਕੇ ਆਉਂਦੇ ਆ, ਤੇ ਜੇ ਸਮਝਦੇ ਜੇ ਕਿ ਇਹ ਖਬਰਾਂ ਤੁਹਾਡੇ ਕਾਰੋਬਾਰ ਵਪਾਰ ਦੇ ਵਧਾ ਲਈ ਚੰਗੀਆਂ ਸਾਬਤ ਹੋ ਸਕਦੀਆਂ ਤੇ ਇਹਨਾਂ ਨੂੰ ਸਪਾਂਸਰ ਕਰ ਸਕਦੇ ਜੇ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।